ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਕਿ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ ਉਹਨਾਂ ਖਬਰਾਂ ਤੇ ਫੇਰਾਂ ਕੇ ਚਾਹ। ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ 4082722500, ਗੁਰਦੀਪ ਸਿੰਘ ਬਿਰਦੀ, ਕਲੋਬਸ ਇਸ਼ਾਨਜੀਤ ਸਿੰਘ ਕਲੋਟੀ, ਜੁਬਾ ਸਿਟੀ ਸਤਨਾਮ ਸਿੰਘ ਗਿਆਓ, ਸਲਮਾ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਤਣਾਅ ਵੱਧ ਗਿਆ ਪੰਜਾਬ ਤੇ ਹਰਿਆਣਾ ਦੇ ਲੋਕਾਂ ਦੇ ਵਿੱਚ, ਉਹ ਨਹਿਰ ਦਾ ਮਸਲਾ ਲੈ ਕੇ ਕਿਹੋ ਜਿਹੇ ਹਾਲਾਤ ਆ? ਦੇਖੋ, ਬਹੁਤ ਵੱਡਾ ਤੁਸੀਂ ਇਹ ਕਹਿ ਲਓ ਕਿ ਇਹ ਅਡੰਬਰ ਜਿਹੜਾ ਜੀ ਉਹ ਰਚਿਆ ਜਾ ਰਿਹਾ। ਇਹਨੂੰ ਅਡੰਬਰ ਮੈਂ ਇਸ ਕਰਕੇ ਨਾਮ ਦਿੱਤਾ ਜੀ ਕਿ ਜਿਸ ਕਿਸਮ ਦੇ ਨਾਲ ਇੱਥੇ 10 ਕੰਪਨੀਆਂ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਦੀਆਂ ਪੰਜਾਬ ਦੇ ਵਿੱਚ ਲਿਆ ਕੇ ਲਾ ਦਿੱਤੀਆਂ ਗਈਆਂ ਨੇ। 6 ਜ਼ਿਲ੍ਹਿਆਂ ਦੀ ਪੁਲਿਸ ਲਾਈ ਗਈ ਆ। ਮੋਹਾਲੀ, ਪਟਿਆਲਾ ਜ਼ਿਲ੍ਹੇ ਦੇ ਵਿੱਚ ਹਾਈ ਅਲਰਟ ਕਰਕੇ ਧਾਰਾ 144 ਜਿਹੜੀ ਆ ਜੀ ਉਹ ਲਾਗੂ ਕਰ ਦਿੱਤੀ ਗਈ ਆ। ਸੋ ਏਡਾ ਵੱਡਾ ਕੀ ਅਡੰਬਰ ਕਰਨ ਦੀ ਜ਼ਰੂਰਤ ਸੀਗੀ ਜੀ? ਇਨੈਲੋ ਕਿੱਡੀ ਕੁ ਵੱਡੀ ਜਿਹੜੀ ਆ ਉਹ ਪਾਵਰ ਹੈ। ਇੱਕ ਦੂਜੀ ਗੱਲ ਇਹ ਕਿ ਜਿਹੜੀ ਹਰਿਆਣੇ ਦੀ ਸਰਕਾਰ ਹੈ ਉਹ ਇਸ ਮਸਲੇ ਦੇ ਉੱਤੇ ਕੀ ਕਰ ਰਹੀ ਹੈ? ਉੱਥੇ ਵੀ ਚੁਣੀ ਹੋਈ ਸਰਕਾਰ ਹੈ ਜੀ ਲੋਕਾਂ ਦੀ। ਹੁਣ ਜਿਹੜਾ ਸੁਪਰੀਮ ਕੋਰਟ ਦਾ ਹੁਕਮ ਹੈ ਉਹ ਉਹਦੇ ਉੱਤੇ ਵੀ ਤਾਂ ਸਟੇਟਸ ਕੋ ਵਾਲਾ ਜਿਹੜਾ ਜੀ ਉਹ ਲਾਗੂ ਹੁੰਦਾ। ਇਹ ਜਾਣ ਬੁੱਝ ਕੇ ਤਣਾਅ ਜਿਹੜਾ ਜੀ ਉਹ ਪੈਦਾ ਕੀਤਾ ਜਾ ਰਿਹਾ, ਲੋਕਾਂ ਨੂੰ ਡਰਾਇਆ ਜਾ ਰਿਹਾ ਜੀ। ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਇਹ ਟ੍ਰੈਫਿਕ ਸੀਗਾ ਇਹਨੂੰ ਡਾਈਵਰਟ ਕਰ ਦਿੱਤਾ ਗਿਆ। ਖੱਜਲ ਖੁਆਰ ਜਿਹੜੇ ਜੀ ਉਹ ਲੋਕ ਹੋ ਰਹੇ ਨੇ। ਨੈਸ਼ਨਲ ਹਾਈਵੇ ਨੰਬਰ 1 ਦੇ ਉੱਤੇ ਬਹੁਤ ਵੱਡਾ ਜਿਹੜਾ ਜੀ ਉਹ ਟ੍ਰੈਫਿਕ ਆਉਂਦਾ, ਜਿਹੜਾ ਕਿ ਦਿੱਲੀ ਦੇ ਨਾਲ ਜੋੜਦਾ। ਇਹ ਜਿਹੜਾ ਹਾਈਵੇ ਉਹਦਾ ਟ੍ਰੈਫਿਕ ਜਿਹੜਾ ਜੀ ਦੂਜੇ ਪਾਸੇ ਨੂੰ ਭੇਜ ਦਿੱਤਾ ਗਿਆ। ਸਿਆਸਤ ਇਹਦੇ ਉੱਤੇ ਹੋ ਰਹੀ ਹੈ। ਜਿਹੜੇ ਕਹਿੰਦੇ ਸੀ ਡਾਂਗਾ ਫੜ ਕੇ ਸਭ ਤੋਂ ਪਹਿਲਾਂ ਮੈਂ ਆਊਂਗਾ, ਉਹ ਅਮਰੀਕਾ ਬੈਠੇ ਆ। ਉਹ ਜਿਹੜਾ ਜੀ ਅਜੇ ਉਹਨਾਂ ਦਾ ਪਤਾ ਨਹੀਂ ਪੰਜਾਬ ਦੇ ਵਿੱਚ ਕਦੋਂ ਆਉਣਾ। ਜਿਹੜੇ ਕਹਿੰਦੇ ਸੀ ਅਸੀਂ ਤਾਂ ਸਾਰੇ ਸਮਝੌਤੇ ਹੀ ਰੱਦ ਕਰਤੇ, ਕੰਮ ਹੀ ਨਿਬੇੜਤਾ, ਉਹ ਕਿੱਥੇ ਆ? ਉਹ ਵੀ ਕਿਸੇ ਜਗ੍ਹਾ ਨਹੀਂ ਲੱਭ ਰਹੇ। ਪੁਲਿਸ ਜਿਹੜੀ ਆ ਜੀ ਉਹ 4 ਚੁਫੇਰੇ ਤਾਇਨਾਤ ਜਿਹੜੀ ਆ ਉਹ ਕੀਤੀ ਗਈ ਆ। ਔਰ ਤੁਸੀਂ ਇਹ ਕਹਿ ਲਓ ਕਿ ਗਿਰਜਾਂ ਜਿਹੜੀਆਂ ਨੇ ਜੀ ਉਹ ਮੰਡਰਾ ਰਹੀਆਂ ਨੇ ਹੱਡਾ ਰੋੜੀ ਦੇ ਉੱਤੇ ਇੱਕ ਕਿਸਮ ਦੇ ਨਾਲ। ਮਾਸ ਜਿਹੜਾ ਜੀ ਉਹ ਚਰੁੰਡਣ ਦੇ ਵਾਸਤੇ ਆਮ ਲੋਕਾਂ ਦਾ। ਇਹਦੇ ਤੋਂ ਵੱਧ ਹੋਰ ਇਹ ਕੁਛ ਨਹੀਂ ਗਾ। ਇਨੈਲੋ ਜਿਹੜੀ ਕਿ ਹਾਸ਼ੀਏ ਦੇ ਉੱਤੇ ਚਲੇ ਗਈ ਹੋਈ ਆ। ਮੈਂ ਪਹਿਲਾਂ ਵੀ ਗੱਲ ਕੀਤੀ, ਸਿਆਸਤ ਦੇ ਵਿੱਚ ਹਰਿਆਣੇ ਦੇ ਵਿੱਚ ਉਹਨੂੰ ਉਭਾਰ ਕੌਣ ਰਿਹਾ ਜੀ? ਜੇ ਵਿਰੋਧੀ ਧਿਰ ਦੀ ਉੱਥੇ ਸਰਕਾਰ ਹੈ ਤਾਂ ਵਿਰੋਧੀ ਧਿਰ ਦੇ ਜਿਹੋ ਜਿਹੇ ਨਰਮ ਬਿਆਨ ਜਿਹੜੇ ਆ ਜੀ ਉਹ ਆ ਰਹੇ ਆ, ਉਹ ਬਹੁਤ ਸਾਰੇ ਸਵਾਲ ਖੜੇ ਜਿਹੜੇ ਆ ਜੀ ਉਹ ਕਰ ਰਹੇ ਆ ਕਿ ਇਹ ਸਾਰਾ ਕੁਝ ਜਿਹੜਾ ਜੀ ਇਹ ਪ੍ਰੀ ਪਲੈਨਿੰਗ ਹੋ ਰਿਹਾ ਔਰ ਲੋਕਾਂ ਨੂੰ ਡਰਾਉਣ ਦਾ ਇੱਕ ਤਰੀਕਾ ਹੈ ਜੀ ਇਹ ਕਿ ਆਹ ਕੁਛ ਹੋ ਜਾਊਗਾ, ਆਹ ਹੋ ਗਿਆ ਤਾਂ ਆਹ ਹੋ ਜਾਊਗਾ। ਇਦੋਂ ਵੱਧ ਇਹ ਹੋਰ ਕੁਛ ਨਹੀਂ ਗਾ। ਪ੍ਰਵਾਸੀਆਂ ਦਾ ਇਹਦੇ ਉੱਤੇ ਜਿਹੜੇ ਪ੍ਰਵਾਸੀਆਂ ਦੇ ਉੱਤੇ ਇਹਦਾ ਬਹੁਤ ਵੱਡਾ ਅਸਰ ਜਿਹੜਾ ਜੀ ਉਹ ਪੈਣਾ, ਕਿਉਂਕਿ ਪ੍ਰਵਾਸੀ ਹੁਣ ਅੱਖਾਂ ਦੇ ਵਿੱਚ ਵੀ ਤਾਂ ਰੜਕਦੇ ਨੇ ਨਾ ਜੀ ਬਹੁਤਿਆਂ ਦੇ ਕਿ ਜੋ ਇਹਨਾਂ ਨੇ ਭੂਮਿਕਾ ਨਿਭਾਈ ਹੈ ਚੋਣਾਂ ਦੇ ਦੌਰਾਨ। ਮੈਂ ਪ੍ਰਵਾਸੀਆਂ ਦਾ ਜ਼ਿਕਰ ਇਸ ਕਰਕੇ ਕੀਤਾ ਕਿ ਇਹ ਉਹ ਦਿਨ ਹੁੰਦੇ ਨੇ ਜਦੋਂ ਬਹੁਤ ਸਾਰੇ ਇੱਥੇ ਆਏ ਹੁੰਦੇ ਆ ਜਾਂ ਫਿਰ ਆਉਣਾ ਹੁੰਦਾ, ਤੇ ਜਾਣ ਆਉਣ ਦੇ ਵਾਸਤੇ ਉਹਨਾਂ ਦੇ ਵੱਡੀ ਗਿਣਤੀ 'ਚ ਫੋਨ ਵੀ ਆਉਂਦੇ ਨੇ ਜੀ ਕਿ ਕੀ ਹੋਊਗਾ ਹਾਈਵੇ ਦੇ ਉੱਤੇ, ਕਿਹੋ ਜਿਹੇ ਹਾਲਾਤ ਜਿਹੜੇ ਜੀ ਬਣਾ ਦਿੱਤੇ ਜਾਣਗੇ। ਇੱਕ ਦੂਜੀ ਗੱਲ ਜਿਹੜੀ ਹਰਿਆਣੇ ਦੇ ਵਿੱਚ ਜਾਟਾਂ ਦਾ ਅੰਦੋਲਨ ਜਿਹੜਾ ਚੱਲ ਰਿਹਾ, ਉਹਦੇ ਤੋਂ ਵੀ ਧਿਆਨ ਡਾਈਵਰਟ ਕਰਨ ਦਾ ਇੱਕ ਵਧੀਆ ਤਰੀਕਾ ਜਿਹੜਾ ਜੀ ਉਹ ਲੱਭਿਆ ਹਰਿਆਣੇ ਦੀ ਸਰਕਾਰ ਜੀ। ਬਿਲਕੁਲ ਰਲ ਮਿਲ ਕੇ ਇਹ ਸਾਰਾ ਕੁਛ ਹੋ ਰਿਹਾ ਕਿ ਪਰਦੇ ਦੇ ਪਿੱਛੇ ਤਾਂ ਕੁਛ ਹੋ ਰਿਹਾ ਤੇ ਸਾਹਮਣੇ ਕੁਛ ਜਿਹੜਾ ਉਹ ਹੋਰ ਹੋ ਰਿਹਾ। ਤੇ ਅੱਗੇ ਆਪਾਂ ਗੱਲ ਕਰੀਏ ਕਿ ਜਿਹੜੀਆਂ ਦਿੱਲੀ ਗੁਰਦੁਆਰੇ ਦੀਆਂ ਚੋਣਾਂ ਹੋਣੀਆਂ, ਉਸ ਦੇ ਵਿੱਚ ਆਪ ਦੇ ਸਿੱਖ ਵਿਧਾਇਕ ਆ, ਉਹਨਾਂ ਦੇ ਰਾਹ ਅੱਡੋ ਅੱਡ। ਐਕਚੁਅਲੀ ਦਿੱਲੀ ਸਿੱਖ ਗੁਰਦੁਆਰਾ ਜਿਹੜੀਆਂ ਮੈਨੇਜਮੈਂਟ ਦੀਆਂ ਜਿਹੜੀਆਂ ਚੋਣਾਂ ਨੇ 26 ਤਰੀਕ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ ਜੀ, ਇਸ ਮਸਲੇ ਦੇ ਉੱਤੇ ਜਿਹੜਾ ਜੀ ਇਹ ਹਮਾਇਤ ਵਗੈਰਾ ਦੇਣ ਦਾ ਸਿਲਸਿਲਾ ਜਾਰੀ ਆ। ਦਲ ਖਾਲਸਾ ਨੇ ਦਿੱਲੀ ਗੁਰਦੁਆਰਾ ਚੋਣਾਂ ਦੇ ਵਿੱਚ ਬਾਦਲਾਂ ਖਿਲਾਫ ਚੋਣ ਲੜ ਰਹੇ ਸਿੱਖ ਗੁੱਟਾਂ ਦੇ ਅੱਗੇ ਚੰਗੇ ਅਕਸ ਵਾਲੇ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਐਲਾਨ ਜਿਹੜਾ ਜੀ ਉਹ ਕੀਤਾ। ਇਹ ਕਿਹਾ ਕਿ ਬਾਦਲੀਕਰਨ ਜਿਹੜਾ ਜੀ ਇਹਨੂੰ ਪਾਸੇ ਕਰਨ ਦਾ ਸਮਾਂ ਆ ਗਿਆ। ਔਰ ਇਸ ਤੋਂ ਇਲਾਵਾ ਜਿਹੜੀਆਂ ਕੁਛ ਹੋਰ ਜਥੇਬੰਦੀਆਂ ਨੇ ਉਹਨਾਂ ਨੇ ਵੀ ਪਰਮਜੀਤ ਸਿੰਘ ਸਰਨਾ ਨੂੰ ਜਿਹੜਾ ਜੀ ਉਹ ਇੱਥੇ ਹਮਾਇਤ
ਦਿੱਤੀ ਆ। ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਹੈ ਆਲ ਇੰਡੀਆ, ਇਹਦਾ ਜਿਹੜਾ ਖਾਲਸਾ ਧੜਾ, ਉਹਨੇ ਵੀ ਜਿਹੜਾ ਜੀ ਸਰਨਾ ਗਰੁੱਪ ਨੂੰ ਹਮਾਇਤ ਜਿਹੜੀ ਆ ਉਹ ਦਿੱਤੀ ਆ। ਉਧਰ ਜਿਹੜੇ ਆਮ ਆਦਮੀ ਪਾਰਟੀ ਦੇ ਸਿੱਖ ਵਿਧਾਇਕ ਨੇ ਦਿੱਲੀ ਤੋਂ, ਉਹਨਾਂ ਨੇ ਪਾਰਟੀ ਤੋਂ ਵੱਖਰੀ ਸੁਰ ਜਿਹੜੀ ਹੈ ਜੀ ਉਹ ਅਪਣਾਈ ਆ। ਆਮ ਆਦਮੀ ਪਾਰਟੀ ਨੇ ਤਾਂ ਇਹ ਕਲੀਅਰ ਕੀਤਾ ਜੀ ਕਿ ਉਹਦਾ ਕੋਈ ਲੈਣਾ ਦੇਣਾ ਨਹੀਂ ਗਾ ਇਹਨਾਂ ਚੋਣਾਂ ਦੇ ਨਾਲ, ਕਿਉਂਕਿ ਉਹਦਾ ਇਹ ਕਹਿਣਾ ਕਿ ਆਮ ਆਦਮੀ ਪਾਰਟੀ ਜਿਹੜੀ ਉਹ ਧਰਮ ਨਿਰਪੱਖ ਪਾਰਟੀ ਹੈ। ਜਦੋਂ ਕਿ ਕਮੇਟੀ ਦੀਆਂ ਚੋਣਾਂ ਲੜ ਰਹੇ ਪੰਥਕ ਸੇਵਾ ਦਲ ਦੇ ਕਨਵੀਨਰ ਅਵਤਾਰ ਸਿੰਘ ਕਾਲਕਾ ਨੇ ਇਹ ਕਿਹਾ ਕਿ ਉਹ ਨਿੱਜੀ ਤੌਰ ਦੇ ਉੱਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੇ ਵਾਸਤੇ ਸਰਗਰਮ ਨੇ। ਆਮ ਆਦਮੀ ਪਾਰਟੀ ਦਾ ਇਹਨਾਂ ਚੋਣਾਂ ਦੇ ਨਾਲ ਕੋਈ ਲਾਗਾ ਦੇਗਾ ਨਹੀਂ ਗਾ। ਕਾਲਕਾ ਨੇ ਇਹ ਕਿਹਾ ਕਿ ਉਹ ਪਹਿਲਾਂ ਵੀ ਗੋਬਿੰਦਪੁਰੀ ਤੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਰਹਿ ਚੁੱਕੇ ਨੇ ਤੇ ਪੰਥਕ ਸੇਵਾ ਦਲ ਦੇ ਨਾਲ ਜੁੜਨਾ ਉਹਨਾਂ ਦਾ ਨਿੱਜੀ ਫੈਸਲਾ। ਜਿਹੜਾ ਤਿਲਕ ਨਗਰ ਤੋਂ ਸਾਬਕਾ ਵਿਧਾਇਕ ਜਰਨੈਲ ਸਿੰਘ ਨੇ ਇਹ ਕਿਹਾ ਕਿ ਆਪ ਦਾ ਗੁਰਦੁਆਰਾ ਚੋਣਾਂ ਦੇ ਨਾਲ ਕੋਈ ਸਰੋਕਾਰ ਨਾ ਹੋਣ ਕਰਕੇ ਉਹ ਕਿਸੇ ਵੀ ਧੜੇ ਲਈ ਪ੍ਰਚਾਰ ਨਹੀਂ ਕਰ ਰਹੇ। ਉਹਨਾਂ ਨੇ ਉਂਝ ਕਿਹਾ ਕਿ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਤੇ ਬਲਦੇਵ ਸਿੰਘ ਵਡਾਲਾ ਸਿੱਖ ਕੌਮ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਨੇ। ਸਾਬਕਾ ਵਿਧਾਇਕ ਨੇ ਰਜੌਰੀ ਗਾਰਡਨ ਤੋਂ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ 15 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਹਰਾਇਆ ਸੀ। ਪਹਿਲਾਂ ਇਹ ਮੰਨਿਆ ਜਾ ਰਿਹਾ ਸੀਗਾ ਕਿ ਉਹ ਸਰਨਾ ਭਰਾਵਾਂ ਦੀ ਮਦਦ ਕਰ ਸਕਦੇ ਨੇ, ਪਰ ਉਹਨਾਂ ਨੇ ਇਹਨਾਂ ਕਿਆਸ ਰਾਈਆਂ ਨੂੰ ਮੁੱਢੋਂ ਰੱਦ ਕੀਤਾ। ਇਹ ਕਹਿ ਕੇ ਇੱਕ ਕਿਸਮ ਦੇ ਨਾਲ ਉਹਨਾਂ ਨੇ ਸਪੋਰਟ ਜਿਹੜੀ ਆ ਜੀ ਉਹ ਕਰ ਦਿੱਤੀ ਆ ਇਹਨਾਂ ਦੋ ਜਾਣਿਆਂ ਦੀ, ਜਿਹੜੀ ਬਲਦੇਵ ਸਿੰਘ ਵਡਾਲਾ ਤੇ ਭਾਈ ਰਣਜੀਤ ਸਿੰਘ ਹੋਰਾਂ ਦੀ ਜੀ। ਤੇ ਅੱਗੇ ਆਪਾਂ ਪਾਵਰਕਾਮ ਦੀ ਗੱਲ ਕਰਦੇ ਹਾਂ ਕਿ ਪਾਵਰਕਾਮ ਨੇ ਅਫਸਰਾਂ ਦੇ ਉੱਤੇ ਸ਼ਿਕੰਜਾ ਕੱਸਿਆ। ਇਹ ਜਾਰੀ ਹੈ। ਪਾਵਰਕਾਮ ਨੇ ਜਿਹੜਾ ਪਹਿਲਾਂ ਲੀਡਰ ਘੇਰੇ ਦਿਆਲ ਸਿੰਘ ਕੋਲਿਆਂਵਾਲੀ ਤੇ ਸ਼ੇਰ ਸਿੰਘ ਘਬਾਇਆ, ਕਰਨ ਬਰਾੜ ਕਾਂਗਰਸੀ ਤੇ ਬਾਕੀ ਜਿਹੜੇ ਹੋਰ ਸੀਗੇ, ਇਹ ਸ਼ਿਕੰਜਾ ਜਿਹੜਾ ਜੀ ਉਹ ਨਿਰੰਤਰ ਜਾਰੀ ਹੈ। ਔਰ ਜਿਹੜਾ ਪਾਵਰਕਾਮ ਹੈ ਉਹਨੇ ਅਫਸਰਾਂ ਤੋਂ ਵੀ ਉਹਨਾਂ ਦੇ ਘਰਾਂ ਦੀ ਬਿਜਲੀ ਜਿਹੜੀ ਹੈ ਜੀ ਉਹ ਖੋਈ ਆ ਤੇ ਹੁਣ ਅਫਸਰ ਜਿਹੜੇ ਆ ਉਹ ਭੱਜੇ ਫਿਰਦੇ ਆ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੇ ਬਹੁਤੇ ਰਾਜਨੀਤਿਕ ਜਾਂ ਅਫਸਰ ਨੇ ਉਹ ਕਹਿੰਦੇ ਨੇ ਪਾਵਰਕਾਮ ਤੱਕ ਜਿਹੜੀ ਜੀ ਅਪਰੋਚ ਕਰ ਰਹੇ ਨੇ ਕਿ ਘਰੇ ਨਾ ਆਇਓ, ਕਨੈਕਸ਼ਨ ਨਾ ਕੱਟਿਓ, ਅਸੀਂ ਬਿਜਲੀ ਦਾ ਬਿੱਲ ਜਿਹੜਾ ਜੀ ਉਹ ਜਮ੍ਹਾਂ ਕਰਾ ਦਿੰਦੇ ਆ। 10 ਸਾਲ ਚੰਮਦੀਆਂ ਚਲਾਉਣ ਵਾਲੇ ਜਿਹੜੇ ਨੇ ਜੀ ਉਹਨਾਂ ਦੇ ਘਰਾਂ ਦੇ ਕਨੈਕਸ਼ਨ ਜਿਹੜੇ ਆ ਉਹ ਕੱਟੇ ਗਏ ਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਜੱਦੀ ਪਿੰਡ ਬਾਦਲ ਦੇ ਖੇਡ ਸਟੇਡੀਅਮ ਦਾ ਕਨੈਕਸ਼ਨ ਕੱਟਤਾ ਜੀ, ਕਿਉਂਕਿ ਉਹਨੇ 3 ਲੱਖ ਰੁਪਈਆ ਬਿੱਲਾਂ ਦਾ ਜਿਹੜਾ ਜੀ ਉਹ ਦੇਣਾ ਸੀਗਾ। ਲੰਬੀ ਹਲਕੇ ਦੇ ਵਿੱਚ ਹੁਣ ਤੱਕ 100 ਡਿਫਾਲਟਰ ਨੇ ਜਿਨ੍ਹਾਂ ਦੇ ਕਨੈਕਸ਼ਨ ਕੱਟੇ ਜਾ ਚੁੱਕੇ ਨੇ। ਜ਼ੀਰਾ ਦੇ ਤਹਿਸੀਲਦਾਰ ਦੇ ਦਫ਼ਤਰ ਦਾ ਕਨੈਕਸ਼ਨ ਕੱਟਿਆ ਗਿਆ, ਉਹਦੇ ਵੱਲ 98,000 ਰੁਪਈਆ ਜਿਹੜਾ ਜੀ ਉਹ ਬਕਾਇਆ ਸੀਗਾ ਜੀ। ਜਿਹੜੇ ਜੇਲ੍ਹਾਂ ਨੇ ਉੱਥੇ ਵੀ ਜਿਹੜਾ ਜੀ ਇਹ ਡਿਫਾਲਟਰ ਨੇ। ਬਠਿੰਡੇ ਦੀ ਨਵੀਂ ਜੇਲ੍ਹ 84 ਲੱਖ ਰੁਪਈਏ ਦੀ ਡਿਫਾਲਟਰ ਹੈ। ਇੱਕ ਵਾਰੀ ਝਟਕਾ ਤਾਂ ਦਿੱਤਾ ਪਰ ਉਹਨੂੰ ਕੁਝ ਦਿਨ ਜਿਹੜੇ ਆ ਜੀ ਉਹ ਦਿੱਤੇ ਗਏ ਆ। ਪ੍ਰਸ਼ਾਸਨ ਨੇ ਇਹ ਕਿਹਾ ਕਿ ਬਕਾਇਆ ਛੇਤੀ ਉਹ ਕਲੀਅਰ ਕਰ ਦਊਗਾ। ਜਿਹੜੀ ਫਰੀਦਕੋਟ ਦੀ ਜੇਲ੍ਹ ਹੈ ਜੀ ਉਹਦਾ ਵੀ ਕੱਲ ਕਨੈਕਸ਼ਨ ਕੱਟਿਆ ਗਿਆ ਸੀਗਾ। ਕੁਝ ਪੈਸੇ ਜਮ੍ਹਾਂ ਕਰਾ ਦੇਣ ਤੋਂ ਬਾਅਦ ਜਿਹੜਾ ਜੀ ਇਹ ਜਿਹੜਾ ਕਨੈਕਸ਼ਨ ਆ ਉਹ ਲਾਇਆ ਗਿਆ। ਸੋ ਕਰੋੜਾਂ ਰੁਪਈਏ ਦੇ ਬਕਾਏ ਜਿਹੜੇ ਆ ਜੀ ਉਹ ਡਿਫਾਲਟਰ ਇਹ ਹੋਏ ਪਏ ਨੇ ਅਫਸਰ ਤੇ ਰਾਜਨੀਤਿਕ। ਜਦੋਂ ਰਾਜਨੀਤਿਕ ਨਹੀਂ ਬਿੱਲ ਭਰਦੇ ਤੇ ਅਫਸਰ ਕਹਿੰਦੇ ਅਸੀਂ ਕਿਉਂ ਭਰੀਏ, ਜਦੋਂ ਅਫਸਰ ਨਹੀਂ ਭਰਦੇ ਤੇ ਰਾਜਨੀਤਿਕ ਕਹਿੰਦੇ ਫਿਰ ਅਸੀਂ ਕਿਉਂ ਭਰੀਏ। ਮਿਲ ਮਿਲਾ ਕੇ ਜਿਹੜੀ ਹੈ ਨਾ ਜੀ ਇਹ ਖੇਡ ਖੇਡੀ ਜਾ ਰਹੀ ਹੈ। ਸਭ ਨੂੰ ਮੇਰਾ ਖਿਆਲ ਹੁਣ ਤਾਂ ਤਸਵੀਰ ਕਲੀਅਰ ਹੈ ਨਾ ਕਿ ਇਹ ਮਹਿਕਮੇ ਜਿਹੜੇ ਆ ਇਹ ਕਿਉਂ ਡੇ ਬਾਈ ਡੇ ਗਰਕਦੇ ਗਏ, ਥੱਲੇ ਲੈਂਦੇ ਗਏ, ਕਿਉਂਕਿ ਜਿਹੜਾ ਜੀ ਮਾਲੀ ਜਦੋਂ ਬੇਈਮਾਨ ਸੀਗਾ ਤੇ ਫਿਰ ਉੱਥੇ ਬਾਗ ਦਾ ਕੀ ਹਾਲ ਹੋਣਾ ਸੀਗਾ। ਬਿਲਕੁਲ ਜੀ, ਬਾਗ ਤਾਂ ਫਿਰ ਉਜਾੜਿਆ ਹੀ ਹੋਇਆ ਸੀਗਾ। ਅੱਗੇ ਆਪਾਂ ਮੈਡੀਕਲ ਦੇ ਖੇਤਰ ਵਿੱਚ PGI ਦੀ ਜੇ ਗੱਲ ਕਰੀਏ ਤਾਂ ਉਸ ਨੇ ਬਹੁਤ ਵੱਡਾ ਮਾਰਕਾ ਮਾਰਿਆ। ਇਹ ਐਕਚੁਅਲੀ ਕਿਉਂਕਿ ਪੰਜਾਬ ਦੇ ਵਿੱਚ ਹੈ ਜੀ, ਇਹ ਚੰਡੀਗੜ੍ਹ ਦੇ ਵਿੱਚ ਹੈ ਔਰ PGI ਦੇ ਵਿੱਚ ਸਿਰ ਦੀ ਇੱਕ ਜਿਹੜੀ ਸਰਜਰੀ ਹੈ ਜੀ ਉਹਨੂੰ ਮਰੀਜ਼ ਨੂੰ ਬੇਹੋਸ਼ ਕੀਤੇ ਬਗੈਰ ਕੀਤੀ ਹੈ ਜੀ, ਜਿਹਦੇ ਕਰਕੇ ਇਹ ਮੈਡੀਕਲ ਖੇਤਰ ਦੇ ਵਿੱਚ ਇੱਕ ਬਹੁਤ ਵੱਡਾ ਮਾਰਕ ਹੈ ਜਿਹੜਾ ਜੀ ਉਹ ਕਿਹਾ ਜਾ ਰਿਹਾ। ਸਿਰ ਦੇ ਆਪਰੇਸ਼ਨ ਵਾਲੇ ਹਿੱਸੇ ਨੂੰ ਟੀਕਾ ਲਾ ਕੇ ਸੁੰਨ ਵੀ ਨਹੀਂ ਕੀਤਾ ਗਿਆ ਜੀ। ਐਨਸਥੀਸੀਆ ਵਿਭਾਗ ਦੇ ਜਿਹੜੇ ਮੁਖੀ ਨੇ ਉਹਨਾਂ ਨੇ ਇਹ ਕਿਹਾ ਕਿ 2 ਦਰਜਨ ਮਰੀਜ਼ਾਂ ਦੇ ਸਿਰ ਦੀ ਓਪਨ ਸਰਜਰੀ ਜਿਹੜੀ ਆ ਉਹ ਕੀਤੀ ਜਾ ਚੁੱਕੀ ਹੈ। ਬਗੈਰ ਬੇਹੋਸ਼ ਕਰਨ ਦੇ ਕੀਤੇ ਆਪਰੇਸ਼ਨਾਂ ਦੇ ਦੌਰਾਨ ਕਿਸੇ ਵੀ ਮਰੀਜ਼ ਨੇ ਦਰਦ ਦੀ ਕੋਈ ਜਿਹੜੀ ਆ ਉਹ ਸ਼ਿਕਾਇਤ ਨਹੀਂ ਕੀਤੀ। ਆਪਰੇਸ਼ਨ ਤੋਂ ਪਹਿਲਾਂ ਮਰੀਜ਼ ਨੂੰ ਨੀਂਦ ਦੀ ਗੋਲੀ ਦੇਣ ਦਾ ਅਸਰ ਹੋਣ ਤੋਂ ਬਾਅਦ ਮਰੀਜ਼ ਜਿਹੜਾ ਉਹ ਹਿੱਲਣ ਜੁਲਣ ਦੇ ਕਾਬਲ ਨਹੀਂ ਰਹਿੰਦਾ, ਪਰ ਉਹ ਦਿਮਾਗੀ ਤੌਰ ਦੇ ਉੱਤੇ ਪੂਰੀ ਤਰ੍ਹਾਂ ਚੇਤਨ ਜਿਹੜਾ ਜੀ ਉਹ ਰਹਿੰਦਾ ਹੈ। ਡਾਕਟਰ ਇਹ ਕਹਿੰਦੇ ਨੇ ਜੀ ਕਿ ਬਹੁਤੀ ਵਾਰੀ ਸਿਰ ਦੀ ਖੋਪੜੀ ਨੂੰ ਖੋਲਣ ਸਮੇਂ ਆਪਰੇਸ਼ਨ ਕਰਨ ਬਾਰੇ ਜਿਹੜੇ ਫੈਸਲੇ ਨੇ ਫੈਸਲੇ ਨੂੰ ਬਦਲਣਾ ਪੈਂਦਾ ਰਿਹਾ ਤੇ ਅਜਿਹੇ ਹਾਲਾਤਾਂ ਦੇ ਵਿੱਚ ਮਰੀਜ਼ ਤੋਂ ਨਾਲੋਂ ਨਾਲ ਬਿਮਾਰੀ ਬਾਰੇ ਲਈ ਜਾ ਰਹੀ ਜਾਣਕਾਰੀ ਜਿਹੜੀ ਹੈ ਜੀ ਉਹ ਲਾਹੇਵੰਦ ਹੋ ਸਕਦੀ ਆ। ਸੋ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਤੋਂ ਬਾਅਦ
PGI ਦੇਸ਼ ਦਾ ਦੂਜਾ ਹਸਪੀਟਲ ਹੈ ਜਿੱਥੇ ਮਰੀਜ਼ ਦੇ ਸਿਰ ਦੀ ਸਰਜਰੀ ਬਿਨਾਂ ਬੇਹੋਸ਼ ਕਰਨ ਤੋਂ ਜਿਹੜੀ ਹੈ ਜੀ ਉਹ ਹੋਣ ਲੱਗੀ ਹੈ। ਔਰ ਡਾਕਟਰਾਂ ਦਾ ਇਹ ਕਹਿਣਾ ਜੀ ਕਿ ਇਹਦੇ ਲੰਬੇ ਜਿਹੜੇ ਨੇ ਜੀ ਉਹ ਅਸਰ ਆਉਂਦੇ ਦਿਨਾਂ ਦੇ ਦੌਰਾਨ ਜਿਹੜੇ ਉਹ ਦੇਖੇ ਜਾਣਗੇ, ਕਿਉਂਕਿ ਅਕਸਰ ਜਿਹੜਾ ਜੀ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਦਵਾਈ ਬੇਹੋਸ਼ ਕਰਨ ਦੇ ਵਾਸਤੇ ਦੇ ਦਿੱਤੀ ਜਾਂਦੀ ਹੈ ਉਹ ਬਹੁਤੀ ਵਾਰੀ ਮਰੀਜ਼ ਦੇ ਵਾਸਤੇ ਜਿਹੜਾ ਜੀ ਮਾੜੀ ਵੀ ਸਾਬਤ ਜਿਹੜੀ ਹੁੰਦੀ ਰਹੀ ਆ, ਕਿਉਂਕਿ ਉਹ ਕੋਮਾ ਦੇ ਵਿੱਚ ਅਕਸਰ ਚਲੇ ਜਾਂਦਾ ਤੇ ਮੁੜ ਕੇ ਉਹਦਾ ਵਾਪਸ ਆਉਣਾ ਜਿਹੜਾ ਜੀ ਉਹ ਔਖਾ ਹੁੰਦਾ। ਉਸ ਮਾਮਲੇ ਦੇ ਵਿੱਚ ਇਹ ਵੱਡੀ ਪ੍ਰਾਪਤੀ ਜਿਹੜੀ ਆ ਉਹ PGI ਦੀ ਕਹੀ ਜਾ ਰਹੀ ਹੈ ਜੀ। ਤੇ ਆਪਾਂ ਉਸ ਤੋਂ ਅੱਗੇ ਗੱਲ ਕਰਦੇ ਹਾਂ, ਜਿਹੜੇ ਪੈਨਸ਼ਨਰ ਸੀਗੀ ਉਹਨਾਂ ਦੇ ਬਕਾਏ ਨਾ ਦੇਣ ਤੇ ਸਰਕਾਰ ਦੀ ਖਚਾਈ ਜੀ ਕਟਹਿਰੇ ਦੇ ਵਿੱਚ। ਜੀ ਇਹਨੂੰ ਸਰਕਾਰ ਨੂੰ ਜਿਹੜਾ ਜੀ ਉਹ ਕਟਹਿਰੇ 'ਚ ਹੁਣ ਪ੍ਰੋਬਲਮ ਹੈ ਕਿ ਕਿਹੜੇ ਕਿਹੜੇ ਮਸਲਿਆਂ ਦੇ ਉੱਤੇ ਜਿਹੜਾ ਜੀ ਉਹ ਕਟਹਿਰੇ ਦੇ ਵਿੱਚ ਖੜੇ ਕਰੋਗੇ। ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜਾ ਜੀ ਜਿਹੜੇ ਰਿਟਾਇਰ ਹੋਏ ਮੁਲਾਜ਼ਮਾਂ ਦੇ ਪੰਜਾਬ ਸਰਕਾਰ ਦੇ ਵੱਲ ਕੋਈ 141 ਕਰੋੜ ਤੇ 24 ਲੱਖ ਰੁਪਈਆ ਜਿਹੜਾ ਜੀ ਰਹਿੰਦਾ, ਜਿਹੜਾ ਉਹਨਾਂ ਦੇ ਰਿਟਾਇਰ ਹੋਣ ਦੇ ਜਿਹੜੇ ਲਾਭ ਮਿਲਦੇ ਨੇ ਉਹ ਨਹੀਂ ਦਿੱਤੇ ਗਏ ਜੀ। ਇਹਦਾ ਨੋਟਿਸ ਜਿਹੜਾ ਜੀ ਉਹ ਲਿਆ ਗਿਆ ਔਰ ਪੰਜਾਬ ਸਰਕਾਰ ਨੂੰ ਇਹਦੇ ਸੰਬੰਧੀ ਇੱਕ ਹਲਫਨਾਮਾ ਦਾਇਰ ਕਰਨ ਦੇ ਵਾਸਤੇ ਕਿਹਾ ਗਿਆ। ਜਸਟਿਸ ਰਜੇਸ਼ ਬਿੰਦਲ ਨੇ ਸਰਕਾਰ ਨੂੰ ਇਹ ਹਦਾਇਤ ਕੀਤੀ ਹੈ ਜੀ ਕਿ ਹਲਫਨਾਮੇ ਦੇ ਵਿੱਚ ਸਥਾਨਕ ਸਰਕਾਰਾਂ ਵਿਭਾਗ ਨੂੰ ਵੱਖ-ਵੱਖ ਹੈਡਸ ਦੇ ਤਹਿਤ ਤਬਦੀਲ ਕੀਤੀ ਜਾਣ ਵਾਲੀ ਰਾਸ਼ੀ 2006 ਤੋਂ ਬਾਅਦ ਬਣਦੇ ਉਹਨਾਂ ਦੇ ਹਿੱਸੇ ਤੇ ਹੁਣ ਤੱਕ ਅਦਾ ਕੀਤੀ ਗਈ ਅਸਲੀ ਰਾਸ਼ੀ ਦੀ ਜਾਣਕਾਰੀ ਦੇਵੇ। ਜਸਟਿਸ ਬਿੰਦਲ ਨੇ ਦਾਅਵਾ ਕੀਤਾ ਜੀ ਕਿ ਜਿਹੜਾ ਇਹ ਖਬਰਾਂ ਤੋਂ ਇਹ ਸੰਕੇਤ ਮਿਲ ਰਿਹਾ ਜੀ ਕਿ ਸਰਵ ਸਿੱਖਿਆ ਅਭਿਆਨ ਦੇ ਤਹਿਤ ਕੰਮ ਕਰ ਰਹੇ ਅਧਿਆਪਕਾਂ ਨੂੰ ਪਿਛਲੇ 6 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ। ਸਰਕਾਰੀ ਸੇਵਾ ਵਿੱਚ ਲੱਗੇ ਜਾਂ ਰਿਟਾਇਰ ਹੋ ਚੁੱਕੇ ਜਿਹੜੇ ਵੱਖ-ਵੱਖ ਮੁਲਾਜ਼ਮ ਨੇ ਵੱਖ-ਵੱਖ ਸਕੀਮਾਂ ਦੇ ਤਹਿਤ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਦਿੱਤੀਆਂ ਜਾ ਰਹੀਆਂ ਤਨਖਾਹਾਂ ਜਾਂ ਪੈਸੇ ਧੇਲੇ ਸੰਬੰਧੀ ਪੂਰੀ ਜਾਣਕਾਰੀ ਹਲਫਨਾਮੇ ਦੇ ਵਿੱਚ ਜਿਹੜੀ ਹੈ ਜੀ ਉਹ ਦਿੱਤੀ ਜਾਵੇ। ਹਲਫਨਾਮੇ ਦੇ ਵਿੱਚ ਸਰਕਾਰ ਨੇ ਇਹ ਮੰਨਿਆ ਜੀ ਜਿਹੜਾ ਤਾਂ ਪਹਿਲਾਂ ਕਿ 2002 ਤੋਂ 6 ਤੱਕ ਦੇ ਸਮੇਂ ਦੇ ਦੌਰਾਨ ਲੋਕਲ ਬਾਡੀਜ਼ ਵਿਭਾਗ 'ਚੋਂ ਸੇਵਾ ਮੁਕਤ ਹੋਏ ਮੁਲਾਜ਼ਮਾਂ ਨੇ ਉਹਨਾਂ ਨੂੰ ਬਕਾਇਆ ਲਾਭ ਨਹੀਂ ਮਿਲੇ, ਜਿਹਦੇ ਕਰਕੇ ਉਹਨਾਂ ਦੇ ਕੋਈ 141 ਕਰੋੜ ਰੁਪਏ ਜਿਹੜੇ ਜੀ ਉਹ ਬਕਾਇਆ ਨੇ। ਸੋ ਇਹ ਬਿੱਲ ਜਿਹੜੇ ਜੀ ਕੰਟੀਨਿਊਸ ਪੈਂਡਿੰਗ ਰੱਖੇ ਗਏ ਮੂਜ਼ਬਾਨੀ ਹੁਕਮਾਂ ਦੇ ਨਾਲ ਕਿ ਅੱਜ ਦੇਵਾਂਗੇ ਕੱਲ ਦੇਵਾਂਗੇ। ਹਾਲਾਤ ਜਿਹੜੇ ਜੀ ਇਹ ਬਣ ਗਏ ਕਿ ਰਿਟਾਇਰ ਹੋਣ ਵਾਲੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਇੰਨੇ ਸਾਲ ਵਿਚਾਰਿਆਂ ਨੂੰ ਰਿਟਾਇਰ ਹੋਇਆਂ ਨੂੰ ਹੋ ਗਏ, ਅਜੇ ਤੱਕ ਵੀ ਉਹਨਾਂ ਨੂੰ ਜਿਹੜੇ ਲਾਭ ਦਿੱਤੇ ਜਾਣੇ ਸੀ ਉਹ ਨਹੀਂ ਦਿੱਤੇ ਗਏ। ਕਾਰਨ ਉਹਦਾ ਸਾਰੇ ਜਾਣਦੇ ਨੇ ਕਿ ਇਹ ਜਿਹੜੇ ਫੰਡਸ ਵਗੈਰਾ ਸੀ ਕਿਤੇ ਹੋਰ ਹੀ ਵਰਤ ਲਏ ਗਏ ਜੀ। ਫੰਡ ਤਾਂ ਜੀ ਬਹੁਤ ਇੱਧਰ ਉੱਧਰ ਵਰਤੇ ਗਏ ਆ। ਅੱਗੇ ਆਪਾਂ ਜਲ ਬੱਸ ਦੀ ਜੇ ਗੱਲ ਕਰੀਏ ਤਾਂ ਅਧਿਕਾਰੀਆਂ ਦਾ ਕਹਿਣਾ ਆ ਕਿ ਇਹ 10 ਦਿਨਾਂ ਦੇ ਵਿੱਚ ਦੁਬਾਰਾ ਚਾਲੂ ਹੋਊਗੀ। ਬਿਲਕੁਲ ਜੀ, ਇਹ ਐਕਚੁਅਲੀ ਜਿਹੜਾ ਤੁਸੀਂ ਇਹ ਕਹਿ ਲਓ ਕਿ ਇਸ਼ੂ ਇਦਾਂ ਦਾ ਕਿ ਅਜੇ ਵੀ ਜਾਨ ਨਹੀਂ ਛੱਡ ਰਿਹਾ ਪੰਜਾਬੀਆਂ ਦੀ। ਜਿਹੜੀ ਇੱਕ ਜਿੱਦ ਪਗਾਉਣ ਦੇ ਵਾਸਤੇ ਗੋਆ ਤੋਂ ਜਲ ਬੱਸ ਲਿਆ ਕੇ ਉਹਦਾ ਉਦਘਾਟਨ ਕਰ ਦਿੱਤਾ ਗਿਆ ਸੀਗਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ, ਔਰ ਇਹਨੂੰ ਲੋਕਾਂ ਨੇ ਜਿਹੜੀ ਗੋਆ ਤੋਂ ਬੱਸ ਆਈ ਸੀ ਜੀ ਉਹਨੂੰ ਜਗਾੜੂ ਤੇ ਘੜੁੱਕਾ ਨਾਮ ਜਿਹੜਾ ਉਹ ਦੇ ਦਿੱਤਾ ਸੀਗਾ। ਔਰ ਸਰਕਾਰ ਦੀ ਇੰਨੀ ਕੁ ਤੋਏ ਹੋਈ ਕਿ ਉਹਨੂੰ ਉਦੋਂ ਪਾਰਕ ਕਰ ਦਿੱਤਾ ਗਿਆ ਔਰ ਪਿਛਲੇ ਦਿਨੀ ਇੱਕ ਟਰਾਲੇ ਦੇ ਉੱਤੇ ਲੱਦ ਕੇ ਜਿਹੜਾ ਜੀ ਇਹ ਲੈ ਗਏ ਤੇ ਰੌਲਾ ਉਦੋਂ ਪੈ ਗਿਆ ਜੀ ਕਿ ਆ ਗਈ ਜਲ ਬੱਸ, ਇਹ ਤਾਂ ਥੋੜੇ ਦਿਨਾਂ ਲਈ ਲਿਆਂਦੀ ਸੀ। ਮੁੜ ਕੇ ਹੁਣ ਸਰਕਾਰ ਨੇ ਜਿਹੜੀ ਹੈ ਜੀ ਇਹ ਕਿਹਾ ਜਾਏ ਕਿ ਨਵੀਂ ਇਹ ਵਾਟਰ ਬੱਸ ਜਿਹੜੀ ਹੈ ਜੀ ਜਲ ਬੱਸ ਹੈ ਇਹ ਅਮਰੀਕਾ ਤੋਂ ਮੰਗਵਾਈ ਹੈ ਔਰ ਇਹਨੂੰ ਪਹਿਲਾਂ ਟਰਾਇਲ ਦੇ ਵਾਸਤੇ ਗੋਆ ਜਿਹੜਾ ਜੀ ਉਹ ਵਾਪਸ ਗੋਆ ਜਿਹੜਾ ਜੀ ਉਹ ਭੇਜਿਆ ਗਿਆ ਸੀਗਾ। ਔਰ ਹੁਣ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਸਰਕਾਰ ਹੈ ਉਹ ਨਵੀਂ ਲਿਆਂਦੀ ਜਲ ਬੱਸ ਨੂੰ ਚਲਾਉਣਾ ਚਾਹੁੰਦੀ ਹੈ। ਇਹ ਜਿਹੜੀ 48 ਸੀਟਾਂ ਵਾਲੀ ਜਲ ਬੱਸ ਹੈ ਇਹ ਇੱਥੇ ਚਲਾਈ ਜਾਊਗੀ ਜੀ ਹਰੀਕੇ ਪੱਤਨ ਦੇ ਵਿੱਚ। ਔਰ ਹਰੀਕੇ ਪੱਤਨ ਦੇ ਵਿੱਚ ਚੱਲਣ ਵਾਲੀ ਇਹ ਜਿਹੜੀ ਬੱਸ ਹੈ ਜੀ ਇਹ ਪਹਿਲਾਂ ਸਵਾਰੀਆਂ ਲੈ ਕੇ ਆਊਗੀ ਜੀ ਅੰਮ੍ਰਿਤਸਰ ਤੋਂ ਜਿਹੜੇ ਟੂਰਿਸਟ ਨੇ ਔਰ ਇੱਥੇ ਜਿਹੜਾ ਜੀ ਇਹਨਾਂ ਦਾ ਗੇੜਾ ਲਵਾ ਕੇ ਫਿਰ ਉੱਥੇ ਛੱਡੂਗੀ। 2000 ਰੁਪਈਆ ਕਿਰਾਇਆ ਜਿਹੜਾ ਜੀ ਇਹਨਾਂ ਤੋਂ ਵਸੂਲਿਆ ਜਾਊਗਾ ਜੀ। ਜਿਹੜੇ ਲੋਕਲ ਟੂਰਿਸਟ ਨੇ ਉਹਨਾਂ ਦੀ ਜਿਹੜੀ ਟਿਕਟ ਹੈ ਜੀ ਉਹ 8 ਰੁਪਏ ਪ੍ਰਤੀ ਵਿਅਕਤੀ ਬੰਦਾ ਹੋਊਗੀ ਜੀ, ਪਰ ਮੇਰਾ ਨਹੀਂ ਖਿਆਲ ਉਹਨਾਂ ਨੂੰ ਉੱਥੋਂ ਚੜਾਇਆ ਜਾਊਗਾ। 2000 ਰੁਪਏ ਨੂੰ ਪਹਿਲ ਜਿਹੜੀ ਆ ਉਹ ਦਿੱਤੀ ਜਾਊਗੀ। ਹੁਣ ਸਵਾਲ ਇਹ ਆ ਕਿ ਜਿਹੜੀ ਇਹ ਜਲ ਬੱਸ ਚੱਲਣੀ ਹੈ ਝੀਲ ਦੇ ਵਿੱਚ ਉਹਦੇ ਵਾਸਤੇ ਪਾਣੀ ਦਾ ਇੱਕ ਲੈਵਲ ਜਿਹੜਾ ਜੀ ਉਹ ਚਾਹੀਦਾ, ਜਿਹੜਾ ਕਿ ਪਾਣੀ ਦਾ ਲੈਵਲ ਘੱਟ ਹੈ। ਇੰਨੇ ਪਾਣੀ ਲੈਵਲ ਦੇ ਵਿੱਚ ਜਿਹੜੀ ਹੈ ਜੀ ਉਹ ਬੱਸ ਨਹੀਂ ਚੱਲ ਸਕਦੀ। ਜਦੋਂ ਇਹ ਘੜੁੱਕੇ ਦੀ ਟਰਾਈ ਲਈ ਗਈ ਸੀਗੀ ਉਦੋਂ ਪਾਣੀ ਛੱਡਿਆ ਗਿਆ ਸੀਗਾ ਜ਼ਿਆਦਾ ਔਰ ਉਹਨੇ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਸੀਗੀਆਂ ਉਹ ਡੋਬ ਦਿੱਤੀਆਂ ਸੀਗੀਆਂ। ਜੇ ਹਰੀਕੇ ਪੱਤਨ ਦੇ ਵਿੱਚ ਪਾਣੀ ਦਾ ਪੱਧਰ ਵਧਾਇਆ ਜਾਂਦਾ ਕਿਸਾਨਾਂ ਦੀਆਂ ਫਸਲਾਂ ਡੁੱਬਦੀਆਂ ਨੇ, ਜੇ ਪਾਣੀ ਵੱਧ ਨਹੀਂ ਛੱਡਿਆ ਜਾਂਦਾ ਤੇ ਇਹ ਜਲ ਬੱਸ ਜਿਹੜੀ ਹੈ ਜੀ ਉਹ ਨਹੀਂ ਚੱਲਦੀ। ਇਹ ਜਿੱਦ ਹੈ
ਜਿਹੜੀ ਕਿ ਇੱਥੇ ਚਲਾਉਣੀ ਹੈ, ਚਾਹੇ ਉਹਦੇ ਲਈ ਨੁਕਸਾਨ ਜਿੰਨਾ ਮਰਜ਼ੀ ਹੋ ਜੇ। ਜੀ ਕਿਹੜਾ ਇਹਨਾਂ ਦਾ ਨੁਕਸਾਨ ਆਪਣਾ ਹੋਣਾ, ਨੁਕਸਾਨ ਤੇ ਕਿਸਾਨਾਂ ਦਾ ਹੋਣਾ। ਅੱਗੇ ਵੀ ਕਿਹੜਾ ਉਹਨਾਂ ਦੇ ਲਈ ਕੁਝ ਕੀਤਾ ਗਿਆ ਸੀਗਾ। ਅੱਗੇ ਆਪਾਂ ਬੰਤ ਸਿੰਘ ਝੱਬਰ ਦੀ ਜੇ ਗੱਲ ਕਰੀਏ, ਉਹਨਾਂ ਨੇ ਕਈ ਜਥੇਬੰਦੀਆਂ ਤੇ ਇਲਜ਼ਾਮ ਲਾਏ ਆ ਕਿ ਜਿਹੜਾ ਉਹਨਾਂ ਲਈ ਫੰਡ ਇਕੱਠਾ ਹੋਇਆ ਸੀਗਾ ਉਹ ਉਹਨਾਂ ਨੂੰ ਮਿਲਿਆ ਨਹੀਂ। ਬੰਤ ਸਿੰਘ ਝੱਬਰ ਜਿਹੜਾ ਮਾਲਵੇ ਦੇ ਵਿੱਚ ਇੱਕ ਚਰਚਿਤ ਜਿਹੜਾ ਜੀ ਉਹ ਦਲਿਤ ਆਗੂ ਹੈ, ਔਰ ਇਸ ਜਿਹੜਾ ਜੀ ਇਹਦੇ ਕਿਉਂਕਿ ਕੁੱਟਮਾਰ ਕਰਕੇ ਗੈਂਗਰੀਨ ਦੀ ਵਜ੍ਹਾ ਕਰਕੇ ਇਹਦੀਆਂ ਬਾਹਾਂ ਤੇ ਲੱਤਾਂ ਜਿਹੜੀਆਂ ਉਹ ਵੱਢਣੀਆਂ ਪਈਆਂ ਸੀਗੀਆਂ। ਇਨਕਲਾਬੀ ਗੀਤ ਗਾਉਂਦਾ ਬੰਤ ਸਿੰਘ ਝੱਬਰ ਜਿਹੜਾ ਜੀ ਇਹ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਸੀਗਾ। ਉਹਨੇ ਹੁਣ ਇੱਕ ਪ੍ਰੈਸ ਕਾਨਫਰੰਸ ਕਰਕੇ ਬੜੇ ਗੰਭੀਰ ਦੋਸ਼ ਜਿਹੜੇ ਆ ਜੀ CPI ML ਲਿਬਰੇਸ਼ਨ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਉੱਤੇ ਲਾਏ ਨੇ। ਬੰਤ ਸਿੰਘ ਝੱਬਰ ਦਾ ਇਹ ਕਹਿਣਾ ਹੈ ਕਿ ਜਦੋਂ ਉਹਨੂੰ ਸੱਟਾਂ ਲੱਗੀਆਂ ਸੀਗੀਆਂ, ਉਹ ਹਸਪੀਟਲ ਦੇ ਵਿੱਚ ਦਾਖਲ ਸੀਗਾ, ਤਾਂ ਉਹਦੇ ਵਾਸਤੇ ਜਿਹੜੇ ਫੰਡ ਇਕੱਠੇ ਕੀਤੇ ਗਏ, ਜਿਹੜੇ ਵਿਦੇਸ਼ਾਂ ਤੋਂ ਪੈਸਾ ਉਹਦੇ ਵਾਸਤੇ ਆਇਆ, ਉਹ ਉਹਦੇ ਪਰਿਵਾਰ ਨੂੰ ਨਹੀਂ ਦਿੱਤਾ ਗਿਆ। ਉਹਨੇ ਕਿਹਾ ਕਿ ਇਹ ਸਾਰੇ ਦੇ ਸਾਰੇ ਜਿਹੜੇ ਪੈਸੇ ਸੀਗੇ ਇਹ CPI ਜਿਹੜੀ ਜੀ ਮਜ਼ਦੂਰ CPI ML ਲਿਬਰੇਸ਼ਨ ਤੇ ਮਜ਼ਦੂਰ ਮੁਕਤੀ ਮੋਰਚਾ ਉਹਨਾਂ ਨੇ ਆਪਣੇ ਕੋਲੇ ਰੱਖ ਲਏ। ਉਹਦੀ ਪਤਨੀ ਨੇ ਵੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਹੈ ਜੀ ਇਹ ਗੱਲ ਕਹੀ ਹੈ ਕਿ ਜਦੋਂ ਉਹਦਾ ਪਤੀ ਬੰਤ ਸਿੰਘ ਝੱਬਰ ਹਸਪੀਟਲ ਦੇ ਵਿੱਚ ਦਾਖਲ ਸੀਗਾ ਤਾਂ ਇਹਨਾਂ ਨੇ ਇਹ ਜਥੇਬੰਦੀਆਂ ਨੇ ਇਹ ਕਿਹਾ ਸੀਗਾ ਕਿ ਉਹ ਕੋਈ ਪੈਸਾ ਨਹੀਂ ਫੜਨਗੇ, ਜਿਹੜਾ ਬਾਹਰੋਂ ਪੈਸਾ ਆਊਗਾ ਉਹ ਆਪਣੇ ਕੋਲੇ ਰੱਖਣਗੇ ਤੇ ਪਾਰਟੀ ਜਿਹੜੀ ਹੈ ਜੀ ਅੱਗੋਂ ਚੈੱਕ ਦੇ ਰੂਪ ਦੇ ਵਿੱਚ ਉਹਦਾ ਇਲਾਜ ਕਰਾਊਗੀ। ਉਹਦਾ ਇਹ ਕਹਿਣਾ ਹੈ ਕਿ ਉਹਦਾ ਇਲਾਜ ਵੀ ਪ੍ਰੋਪਰ ਜਿਹੜਾ ਜੀ ਉਹ ਨਹੀਂ ਕਰਾਇਆ ਗਿਆ। ਬੰਤ ਸਿੰਘ ਝੱਬਰ ਦਾ ਇਹ ਕਹਿਣਾ ਹੈ ਕਿ ਉਹਨੇ ਆਪਣਾ ਮੂੰਹ ਕਈ ਸਾਲ ਬੰਦ ਰੱਖਿਆ। ਉਹ ਕਹਿੰਦਾ ਕਿ ਜਦੋਂ ਉਹਦੇ ਉੱਤੇ ਹਮਲਾ ਕੀਤਾ ਗਿਆ ਸੀਗਾ ਉਦੋਂ ਜਿਹੜੇ ਮੁੱਖ ਮੰਤਰੀ ਸਨ ਕੈਪਟਨ ਅਮਰਿੰਦਰ ਸਿੰਘ ਹੋਰੀ, ਉਹਨਾਂ ਦੇ ਜਿਹੜਾ ਜੀ ਸਰਕਾਰੀ ਫੰਡ ਇੱਕ ਜਿਹੜਾ ਜ਼ਰੂਰ ਆਇਆ ਸੀਗਾ 10 ਲੱਖ ਰੁਪਏ ਦਾ, ਤੇ ਇੱਕ ਹੋਰ ਸੰਸਥਾ ਨੇ ਉਹਨੇ ਪੌਣੇ 4 ਲੱਖ ਰੁਪਏ ਦਿੱਤੇ ਸੀ। ਇਹੀ ਫੰਡ ਉਹਦੇ ਕੋਲੇ ਆਇਆ, ਦੂਜਾ ਫੰਡ ਜਿਹੜਾ ਸੀਗਾ ਉਹਦੇ ਕੋਲੇ ਨਹੀਂ ਆਇਆ। ਬੰਤ ਸਿੰਘ ਝੱਬਰ ਕਹਿੰਦਾ ਕਿ ਜਿਹੜਾ ਉਹਦੇ ਪਲਾਟ ਦੇ ਉੱਤੇ ਵੀ ਹੁਣ ਇਹ ਜਿਹੜੀ ਜਥੇਬੰਦੀ ਹੈ ਕਬਜ਼ਾ ਕਰਨਾ ਚਾਹੁੰਦੀ ਹੈ, ਜਿਹਦੇ ਕਰਕੇ ਉਹ ਆਪਣਾ ਮੂੰਹ ਬੰਦ ਨਹੀਂ ਹੁਣ ਰੱਖ ਸਕਿਆ ਤੇ ਉਹਨੇ ਅਸਲੀਅਤ ਲੋਕਾਂ ਦੇ ਸਾਹਮਣੇ ਜਿਹੜੀ ਇਹਦੀ ਉਹ ਲਿਆਂਦੀ ਆ ਕਿ ਉਹਦੇ ਆਇਆ ਫੰਡ ਜਿਹੜਾ ਸੀਗਾ CPI ML ਲਿਬਰੇਸ਼ਨ ਤੇ ਮਜ਼ਦੂਰ ਮੁਕਤੀ ਮੋਰਚਾ ਨੇ ਜਿਹੜਾ ਜੀ ਉਹ ਆਪਣੇ ਕੋਲੇ ਰੱਖ ਲਿਆ, ਜਦੋਂ ਕਿ CPI ML ਲਿਬਰੇਸ਼ਨ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਜਿਹੜੇ ਬੁਢਲਾਡਾ ਤੋਂ ਉਮੀਦਵਾਰ ਨੇ ਭਗਵੰਤ ਸਿੰਘ ਸਮਾਓ, ਉਹਦਾ ਇਹ ਕਹਿਣਾ ਕਿ ਬੰਤ ਸਿੰਘ ਝੱਬਰ ਦੀ ਮਦਦ ਦੇ ਵਾਸਤੇ ਆਇਆ ਸਾਰਾ ਪੈਸਾ ਝੱਬਰ ਤੇ ਉਹਦੇ ਪਰਿਵਾਰ ਦੇ ਉੱਤੇ ਜਿਹੜਾ ਜੀ ਉਹ ਖਰਚ ਕਰ ਦਿੱਤਾ ਗਿਆ ਸੀਗਾ, ਜਿਹਦਾ ਹਿਸਾਬ ਕਿਤਾਬ ਪਾਰਟੀ ਦੇ ਕੋਲੇ ਜਿਹੜਾ ਜੀ ਉਹ ਹੈਗਾ। ਉਹ ਕਹਿੰਦਾ ਜੀ ਕਿ ਅਸੀਂ ਕਿਸੇ ਜਿਹੜਾ ਜੀ ਪਲਾਟ ਦੇ ਉੱਤੇ ਕਬਜ਼ਾ ਨਹੀਂ ਕਰ ਰਹੇ, ਇਹ ਸਾਡੇ ਉੱਤੇ ਝੂਠੇ ਇਲਜ਼ਾਮ ਜਿਹੜੇ ਆ ਉਹ ਲਾਏ ਜਾ ਰਹੇ ਨੇ। ਅਤੇ ਜੀ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਇਲੈਕਸ਼ਨ ਹੋ ਗਈ ਆ, ਰਿਜ਼ਲਟ ਅਜੇ ਆਉਣਾ ਆ। ਪੰਜਾਬ ਦੇ ਵਿੱਚ ਜਿਸ ਤਰ੍ਹਾਂ ਅਸੀਂ ਗੱਲਾਂ ਸੁਣਦੇ ਹਾਂ, ਬਿੱਲ ਨਹੀਂ ਦਿੱਤੇ ਗਏ, ਉਹਦਾ ਵੀ ਬਿੱਲ ਖੜਾ ਹੈ, ਉਹ ਵੀ ਆ, ਤੇ ਸਾਰੇ ਖਜ਼ਾਨੇ ਵੀ ਖਾਲੀ ਆ। SYL ਨਹਿਰ ਦਾ ਵੀ ਮੁੱਦਾ ਆ, ਤੇ ਨਵੀਂ ਸਰਕਾਰ ਲਈ ਕਿੰਨੀਆਂ ਕੁ ਪ੍ਰੋਬਲਮਾਂ ਖੜੀਆਂ ਆ? ਬਹੁਤ ਸਾਰੀਆਂ ਜੀ। ਤੁਸੀਂ ਇਹ ਕਹਿ ਲਓ ਕਿ ਨਵੀਂ ਸਰਕਾਰ ਜਿਹੜੀ ਹੈ ਜੀ ਉਹ ਬਣਦਿਆਂ ਸਾਰ ਉਹਦੇ ਵਾਸਤੇ ਮੁਸੀਬਤਾਂ ਦੇ ਢੇਰ ਜਿਹੜੇ ਆ ਉਹ ਪੰਜਾਬ ਦੇ ਵਿੱਚ ਲੱਗੇ ਹੋਏ ਹੋਣਗੇ। ਸੋ ਇਹ ਨਹੀਂ ਹੈ ਕਿ ਉਹਦੇ ਕੋਈ ਹਨੀਮੂਨ ਪੀਰੀਅਡ ਜਿਹੜਾ ਜੀ ਉਹ ਹੋਊਗਾ, ਉਹਨੂੰ ਤੁਰੰਤ ਜਿਹੜਾ ਕੰਮ ਹੈ ਉਹ ਸਟਾਰਟ ਕਰਨਾ ਪਊਗਾ। ਸਭ ਤੋਂ ਵੱਡੀ ਸਮੱਸਿਆ ਤਾਂ ਜਿਹੜੀ ਆਉਣੀ ਆ ਫੰਡਿੰਗ ਦੀ। 400 ਕਰੋੜ ਰੁਪਏ ਤੋਂ ਉੱਤੇ ਦੇ ਜਿਹੜੇ ਜੀ ਇਹ ਬਿੱਲ ਖੜੇ ਨੇ, ਜਿਹੜੇ ਰਿਟਾਇਰਡ ਪੈਨਸ਼ਨਰ ਨੇ ਉਹਨਾਂ ਦੇ, ਜਿਹੜੇ ਵੱਖ-ਵੱਖ ਮਹਿਕਮਿਆਂ ਦੇ ਜਿਹੜੇ ਦੇਣ ਵਾਲੇ ਬਿੱਲ ਨੇ, ਜੇ ਉਹਨਾਂ ਨੂੰ ਨਾਲ ਸ਼ਾਮਲ ਕਰ ਲਈਏ, ਸਾਰਾ ਕੁਝ ਜਿਹੜਾ ਜੀ ਉਹ ਸ਼ਾਮਲ ਕਰ ਲਈਏ, ਤਨਖਾਹਾਂ ਵਗੈਰਾ, ਤਾਂ 2300 ਕਰੋੜ ਰੁਪਏ ਦੇ ਕਰੀਬ ਜਿਹੜਾ ਜੀ ਉਹ ਬਣਦਾ। ਹੁਣ ਇੰਨੀ ਫੰਡਿੰਗ ਜਿਹੜੀ ਹੈ ਜੀ ਉਹ ਸਰਕਾਰ ਇੱਕਦਮ ਕਿੱਥੋਂ ਲਿਆਊਗੀ? ਇਹ ਬਹੁਤ ਵੱਡੀ ਜਿਹੜੀ ਸਮੱਸਿਆ ਖੜੀ ਹੋਊਗੀ। ਲਾਅ ਐਂਡ ਆਰਡਰ ਦੀ ਜਿਹੜੀ ਵਿਗੜੀ ਹੋਈ ਸਮੱਸਿਆ ਆ ਉਹ ਦੂਜੀ ਵੱਡੀ ਮੁਸੀਬਤ ਸਰਕਾਰ ਦੇ ਵਾਸਤੇ ਖੜੀ ਹੋਊਗੀ। ਤੇ ਤੀਜੀ ਜਿਹੜੀ ਮੂੰਹ ਅੱਡ ਕੇ ਖੜੀ ਹੋ ਗਈ ਹੈ ਸਮੱਸਿਆ, ਉਹ SYL ਦੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਜਿਵੇਂ ਮੈਂ ਖਬਰਾਂ 'ਚ ਵੀ ਸਾਂਝਾ ਕੀਤਾ ਕਿ ਇਨੈਲੋ ਜਿਹੜੀ ਹੈ ਜੀ ਉਹਨੂੰ ਇੱਕਦਮ ਪ੍ਰਮੋਟ ਕਿਉਂ ਕੀਤਾ ਜਾ ਰਿਹਾ, ਕਿੱਥੋਂ ਇਨੈਲੋ ਜਿਹੜੀ ਹੈ ਜੀ ਉਹ ਨਿਕਲ ਪਈ ਤੇ ਉਹਨੂੰ ਉਹਦੀਆਂ ਵਾਗਾਂ ਜਿਹੜੀਆਂ ਜੀ ਉਹ ਖੁੱਲੀਆਂ ਛੱਡੀਆਂ ਜਾ ਰਹੀਆਂ ਨੇ।
ਹਰਿਆਣੇ ਦੀ ਸਰਕਾਰ ਇਹਦੇ ਉੱਤੇ ਜਿਵੇਂ ਐਕਸ਼ਨ ਨਹੀਂ ਕਰ ਰਹੀ, ਜਾਂ ਜਿਵੇਂ ਸੁਪਰੀਮ ਕੋਰਟ ਦਾ ਵੀ ਹੁਣ ਫੈਸਲਾ ਆ ਗਿਆ, ਡਰਾਵਾ ਜਿਹੜਾ ਜੀ ਉਹ ਦਿੱਤਾ ਜਾ ਰਿਹਾ, ਇਹ ਰਾਸ਼ਟਰਪਤੀ ਰਾਜ ਦਾ ਡਰਾਵਾ ਇੱਕ ਕਿਸਮ ਦੇ ਨਾਲ ਦਿੱਤਾ ਜਾ ਰਿਹਾ। ਇੱਕ ਤਾਂ ਇਹ ਕਿ ਜੇ ਤਾਂ ਮੈਜੋਰਿਟੀ ਦੇ ਵਿੱਚ ਨਵੀਂ ਸਰਕਾਰ ਜਿਹੜੀ ਆਉਂਦੀ ਆ, ਉਹਦਾ ਰਾਹ ਰੋਕਣ ਦੇ ਵਾਸਤੇ ਇਹ ਮੁਸੀਬਤਾਂ ਜਿਹੜੀਆਂ ਜੀ ਵੱਡੇ ਰੂਪ ਦੇ ਵਿੱਚ ਉਹਦੇ ਲਈ ਖੜੀਆਂ ਹੋਣਗੀਆਂ। ਜੇ ਜਿਹੜੀ ਆ ਕਿਸੇ ਪਾਰਟੀ ਨੂੰ ਇੱਥੇ ਬਹੁਮਤ ਨਹੀਂ ਮਿਲਦਾ, ਹੰਗ ਵਿਧਾਨ ਸਭਾ ਵੱਲ ਨੂੰ ਜਿਹੜੀ ਆ ਜੀ ਜੇ ਗੱਲ ਤੁਰਦੀ ਆ, ਤਾਂ ਫਿਰ ਉਹਦਾ ਰਾਹ ਜਿਹੜਾ ਰੋਕਿਆ ਜਾਊਗਾ ਰਾਸ਼ਟਰਪਤੀ ਰਾਜ ਜਿਹੜਾ ਲਾਉਣ ਦੇ ਵਾਸਤੇ, ਕਿ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਜਾਵੇ। ਰਾਜਪਾਲ ਕਿਸੇ ਵੀ ਪਾਰਟੀ ਨੂੰ ਸੱਦੇ ਨਾ ਸਰਕਾਰ ਬਣਾਉਣ ਦੇ ਵਾਸਤੇ। ਜੇ ਸਰਕਾਰ ਮੈਜੋਰਿਟੀ ਦੇ ਵਿੱਚ ਬਣ ਜਾਂਦੀ ਆ, ਜਿਵੇਂ ਇਹ ਕਿਆਸ ਰਾਈਆਂ ਨੇ, ਤਾਂ ਫਿਰ ਵੀ ਰਾਸ਼ਟਰਪਤੀ ਦਾ ਰਾਜ ਦਾ ਜਿਹੜਾ ਜੀ ਰਾਹ ਪੱਧਰਾ ਕਰਨ ਦੇ ਵਾਸਤੇ SYL ਦਾ ਮੁੱਦਾ ਜਿਹੜਾ ਜੀ ਇਹ ਲਿਆ ਕੇ ਟਿੰਡ 'ਚ ਕਾਨਾ ਪਾਉਣ ਦੀ ਜਿਹੜੀ ਹੈ ਜੀ ਉਹ ਪੂਰੀ ਤਿਆਰੀ ਕਰ ਲਈ ਗਈ ਹੈ, ਕਿ ਕਿਵੇਂ ਰਵਾਇਤੀ ਪਾਰਟੀਆਂ ਜਿਹੜੀਆਂ ਜੀ ਉਹ ਬਰਦਾਸ਼ਤ ਨਹੀਂ ਕਰਨਗੀਆਂ ਕਿ ਜੇ ਉਹਨਾਂ ਦੀ ਹਾਰ ਹੋ ਗਈ ਤਾਂ ਫਿਰ ਇਹ ਕਿਵੇਂ ਹੋਊਗਾ ਜੀ ਕਿ ਬਾਕੀ ਸੂਬਿਆਂ ਦੇ ਵਿੱਚ ਵੀ ਉਹਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਣਾ। ਜਿਹੜੀ ਸੈਂਟਰ ਦੀ ਸਰਕਾਰ ਹੈ, ਜੋ ਹਾਲਾਤ ਉਹਦੇ ਬਣਦੇ ਨਜ਼ਰ ਆ ਰਹੇ ਨੇ, ਉੱਤਰ ਪ੍ਰਦੇਸ਼ ਦੇ ਵਿੱਚ ਵੀ ਖਾਸ ਤੌਰ ਦੇ ਉੱਤੇ, ਕਿ ਉੱਥੇ ਵੀ ਉਹਦੇ ਹੱਥ ਜਿਹੜੀ ਹੈ ਜੀ ਉਹ ਕਾਮਯਾਬੀ ਲੱਗਦੀ ਦੀਂਦੀ ਨੀਗੀ, ਤੇ ਉਹ ਕਿਸੇ ਨਾ ਕਿਸੇ ਰਾਜ ਨੂੰ ਤਾਂ ਪਾਇਲਟ ਪ੍ਰੋਜੈਕਟ ਦੇ ਤੌਰ ਦੇ ਉੱਤੇ ਲਿਆਉਣਗੇ ਹੀ ਨਾ, ਕਿ ਉਹਦੀ ਸੰਘੀ ਜਿਹੜੀ ਆ ਉਹ ਕਿਵੇਂ ਘੁੱਟੀ ਜਾਵੇ। ਬਿਲਕੁਲ ਜੀ, ਗੁਜਰਾਤ ਦੇ ਮਾਡਲ ਤੇ ਬਣੀ ਸੀ ਤੇ ਕੀਤਾ ਕੀ ਹੈ ਇਹਨਾਂ ਨੇ ਅਖੀਰ ਵਿੱਚ ਆਜਨਾਮਾ, ਕਿ ਹਾਫਿਜ਼ ਸਈਦ ਦੇ ਮੁੱਦੇ ਤੋਂ ਪਾਕਵੰਨੀ ਪਾਟਕ ਪਿਆ ਹੁਣ ਕੁੱਲ ਸਮਾਜ ਅੰਦਰ। ਹਾਫਿਜ਼ ਸਈਦ ਦੇ ਮੁੱਦੇ ਤੋਂ ਪਾਕਵੰਨੀ ਪਾਟਕ ਪਿਆ ਹੁਣ ਕੁੱਲ ਸਮਾਜ ਅੰਦਰ, ਲੱਗੇ ਕੱਢਣ ਕਈ ਖੁੱਲ ਖਿਲਾਫ ਉਸ ਦੇ ਸਾਂਭ ਰੱਖਿਆ ਜਿਹੜਾ ਸੀ ਰਾਜ ਅੰਦਰ। ਕਈ ਆਖਦੇ ਵੱਧ ਗਿਆ ਰੋਗ ਬਹੁਤਾ, ਰਿਹਾ ਜਾਪੇ ਨਹੀਂ ਹੁਣ ਇਲਾਜ ਅੰਦਰ, ਬਾਹਰੀ ਹਾਲਤ ਹਕੂਮਤ ਦੀ ਬੁਰੀ ਜਾਪੇ, ਸੁਰਤਾਲ ਵੀ ਰਹੀ ਨਹੀਂ ਸਾਜ਼ ਅੰਦਰ। ਦਬਕਾ ਬਾਹਲਾ ਟਰੰਪ ਦੀ ਅੱਖ ਅੰਦਰ, ਸਕਦੇ ਰੋਕ ਕੇ ਸਹਿਮ ਨਾ ਰੱਖ ਅੰਦਰ। ਦਬਕਾ ਬਾਹਲਾ ਟਰੰਪ ਦੀ ਅੱਖ ਅੰਦਰ, ਸਕਦੇ ਰੋਕ ਕੇ ਸਹਿਮ ਨਾ ਰੱਖ ਅੰਦਰ। ਸਾਥੀ ਸਈਦ ਦੇ ਹਨ ਸਰਕਾਰ ਅੰਦਰ, ਖਤਰਾ ਉਹਨਾਂ ਤੋਂ ਮਾਰਦਾ ਵੱਖ ਅੰਦਰ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਤੇ ਸੰਪਲ ਤੇਜਪਾਲ ਇਸੇ ਦੇ ਨਾਲ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਹੈ। ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲੇਟਿਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।